ਪੰਜਾਬੀ ਰੇਡੀਓ ਜੋ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਉਹਨਾਂ ਦਾ ਫੋਨ ਨੰਬਰ ਜੀ। ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮੋਟ, ਸਰਬਜੀਤ ਸਿੰਘ ਸ਼ੋਕਰ ਟਰਲਿਕ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਵੇਲ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਚਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਜੇ ਗੱਲ ਕਰੀਏ, ਸਾਰੀਆਂ ਅਖਬਾਰਾਂ, ਸਾਰਾ ਸੋਸ਼ਲ ਮੀਡੀਆ ਭਰਿਆ ਹੋਇਆ ਜਿਹੜਾ ਪਾਕਿਸਤਾਨ ਵਾਲੇ ਪਾਸੇ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਆ, ਉੱਥੇ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬੋਲਾਂ ਨੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਕੀਲਿਆ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਸਰਹੱਦਾਂ ਦੇ ਉੱਤੇ ਰਹਿੰਦੇ ਲੋਕ ਨੇ ਜੀ, ਉਹ ਹਮੇਸ਼ਾ ਇਸ ਗੱਲ ਦੀ ਆਸ ਰੱਖਦੇ ਆ ਕਿ ਕੁਛ ਠੰਡ ਠੰਡੌਰਾ ਜਿਹੜਾ ਜੀ ਉਹ ਹੋਵੇ, ਦੋਨਾਂ ਪਾਸਿਆਂ ਤੋਂ ਠੰਡੀ ਹਵਾ ਵਗੇ, ਕਿਉਂਕਿ ਬਾਰ-ਬਾਰ ਉੱਜੜਨ ਵਾਲੇ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ। ਚਾਹੇ ਉਹ ਜੰਗਾਂ ਜਿੰਨੀਆਂ ਵੀ ਹੋਈਆਂ ਹੋਣ, ਹਰ ਵਾਰੀ ਇਹ ਲੋਕ ਉੱਜੜੇ ਔਰ ਇਹਨਾਂ ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ ਭੁਗਤਿਆ ਤੇ ਟਾਰਗੇਟ ਵੀ ਹਮੇਸ਼ਾ ਇਹੀ ਲੋਕ ਜਿਹੜਾ ਜੀ ਉਹ ਰਹੇ। ਜਿਹੜੇ ਗੱਲਬਾਤ ਵਧਾਉਣ ਦੀ ਗੱਲ ਜਿਹੜੀ ਦੀ ਆਖੀ ਪ੍ਰਧਾਨ ਮੰਤਰੀ ਜਿਹੜੇ ਪਾਕਿਸਤਾਨ ਦੇ ਨੇ, ਉਹਨਾਂ ਨੇ ਉਹਦੇ ਨਾਲ ਇੱਕ ਬਹੁਤ ਚੰਗਾ ਜਿਹੜਾ ਜੀ ਉਹ ਮੈਸੇਜ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਗਿਆ। ਔਰ ਇਹ ਜਿੰਨੇ ਲੋਕ ਨੇ ਜੀ, ਉਹਨਾਂ ਨੇ ਇਹ ਕਿਹਾ ਕਿ ਜਿਵੇਂ ਇਮਰਾਨ ਖਾਨ ਹੋਰਾਂ ਨੇ ਦੋਸਤੀ ਦਾ ਹੱਥ ਜਿਹੜਾ ਜੀ ਉਹ ਵਧਾਇਆ, ਉਹਦੇ ਤੋਂ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈ ਜੀ ਉਹ ਬੇਹੱਦ ਖੁਸ਼ ਆ। ਉਹ ਇਹ ਵੀ ਚਾਹੁੰਦੇ ਆ ਕਿ ਭਾਰਤ ਵਾਲੀ ਸਾਈਡ ਦੇ ਉੱਤੇ ਇਹਦਾ ਚੰਗਾ ਹੁੰਗਾਰਾ ਜਿਹੜਾ ਜੀ ਉਹ ਮਿਲੇ। ਐਟਮ ਬੰਬ ਗਿਆ ਤੇ ਬੱਲਾ ਜਿੱਤ ਗਿਆ, ਇਹ ਜਿਹੜੀ ਲਾਈਨ ਸੀਗੀ, ਇਹ ਕੱਲ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜੀ ਸੀ ਉਹ ਚੱਲਦੀ ਰਹੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਮਰਾਨ ਖਾਨ ਹੋਰਾਂ ਦੇ ਵੱਲੋਂ ਆਖੀਆਂ ਗਈਆਂ ਕੁਛ ਗੱਲਾਂ ਜਿਹੜੀਆਂ ਉਹਨਾਂ ਦੇ ਇੱਕ ਜਿਹੜਾ ਜੀ ਸੁਹਿਰਦ ਸਿਆਸਤਦਾਨ ਦੇ ਵਜੋਂ ਜਿਹੜਾ ਜੀ ਸਟੈਬਲਿਸ਼ ਹੋਣ ਵੱਲ ਨੂੰ ਇਸ਼ਾਰਾ ਕਰਦੀਆਂ ਨੇ। ਖਾਸ ਤੌਰ ਦੇ ਉੱਤੇ ਵਿਸ਼ਵ ਪੱਧਰ ਦੇ ਉੱਤੇ ਇਸ ਗੱਲ ਦਾ ਚਰਚਾ ਲੰਮੇ ਪੱਧਰ ਦੇ ਉੱਤੇ ਚੱਲਦਾ ਰਹੂਗਾ ਕਿ ਦੋ ਮੁਲਕ ਜਿਨ੍ਹਾਂ ਦੇ ਕੋਲੇ ਐਟਮ ਬੰਬ ਨੇ ਉਹ ਕਦੇ ਲੜ ਹੀ ਨਹੀਂ ਸਕਦੇ। ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜਾ ਲੜਾਈ ਦੀ ਗੱਲ ਕਰੂਗਾ ਦੋਵਾਂ ਚੋਂ ਉਹ ਮੂਰਖ ਹੋਊਗਾ, ਕਿਉਂਕਿ ਐਟਮ ਬੰਬਾਂ ਦੀ ਲੜਾਈ ਦੇ ਨਾਲ ਕੋਈ ਇੱਕ ਮੁਲਕ ਜਿੱਤ ਨਹੀਂ ਸਕਦਾ ਤੇ ਦੂਜਾ ਹਾਰ ਨਹੀਂ ਸਕਦਾ, ਕਿਉਂਕਿ ਇਹਦੇ ਨਾਲ ਤਾਂ ਮੌਤ ਹੈ ਔਰ ਤਬਾਹੀ ਹੈ, ਇਹ ਤੋਂ ਬਿਨਾਂ ਹੋਰ ਕੁਛ ਨਹੀਂ। ਔਰ ਉਹਨਾਂ ਇਹ ਵੀ ਗੱਲ ਜਿਹੜੀ ਆਖੀ ਕਿ ਜੇ ਐਟਮ ਬੰਬ ਦੋ ਮੁਲਕਾਂ ਦੇ ਕੋਲੇ ਨੇ, ਉਹ ਲੜ ਤਾਂ ਸਕਦੇ ਨਹੀਂ ਤੇ ਉਹਨਾਂ ਦੇ ਕੋਲੇ ਰਾਹ ਇੱਕੋ ਜਿਹੜਾ ਜੀ ਉਹ ਦੋਸਤੀ ਦਾ ਬਚ ਜਾਂਦਾ ਤੇ ਇਹ ਦੋਸਤੀ ਕਿਉਂ ਨਾ ਜਿਹੜੀ ਜੀ ਉਹ ਕੀਤੀ ਜਾਵੇ। ਦੂਸਰੀ ਗੱਲ ਜਿਹੜੀ ਉਹਨਾਂ ਨੇ ਵਿਸ਼ਵ ਪੱਧਰ ਦੇ ਉੱਤੇ ਇਸ ਖਿੱਤੇ ਦੇ ਵਿੱਚ ਜੇ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਅਗਾਂਹ ਵੱਧਦੀ ਹੈ, ਸਰਹੱਦਾਂ ਦੇ ਰਾਹੀਂ ਵਪਾਰ ਖੁੱਲ੍ਹਦਾ, ਤਾਂ ਉਹਦੇ ਨਾਲ ਇਸ ਖਿੱਤੇ ਦੇ ਵਿੱਚ ਕਿੰਨੀਆਂ ਕੁ ਸੰਭਾਵਨਾਵਾਂ ਨੇ। ਆਪਾਂ ਇੱਕ ਦਿਨ ਜ਼ਿਕਰ ਕੀਤਾ ਸੀਗਾ ਜਿਸ ਦਿਨ ਕਾਲ ਖੋਲ੍ਹੀਆਂ ਸੀ, ਮੈਂ ਉਦੋਂ ਵੀ ਕਿਹਾ ਸੀਗਾ ਕਿ ਚਾਈਨਾ ਦੀ ਜਿਹੜੀ ਸੜਕ ਹੈ ਜੇ ਉਹਦੇ ਤੋਂ ਮੁਲਕ ਡਰਦਾ, ਭਾਰਤ ਜੇ ਇਹ ਕਹਿੰਦਾ ਕਿ ਉਹਨੂੰ ਇਤਰਾਜ਼ ਹੈ, ਤੇ ਉਹਦੇ ਕੋਲੇ ਇੱਕ ਬਣੀ ਬੱਤਰੀ ਸਾਰੀ ਜਿਹੜੀ ਹੈ ਜੀ ਉਹ ਪਈ ਹੈ ਔਰ ਉਹਦੇ ਰਾਹੀਂ ਇਹ ਅੱਗੇ ਜਿਹੜਾ ਜੀ ਉਹ ਵਧਿਆ ਜਾ ਸਕਦਾ। ਉਹੀ ਗੱਲ ਇਮਰਾਨ ਖਾਨ ਹੋਰਾਂ ਨੇ ਜਿਹੜੀ ਜੀ ਉਹ ਕੀਤੀ ਕਿ ਇਸ ਸੜਕੀ ਲਾਂਘੇ ਰਾਹੀਂ ਕਿੰਨੀਆਂ ਕੁ ਬਿਜ਼ਨਸ ਦੀਆਂ ਸੰਭਾਵਨਾਵਾਂ ਮੌਜੂਦ ਨੇ। ਕਦੀ ਕਿਸੇ ਨੇ ਜਿਹੜਾ ਜੀ ਉਹ ਸੋਚਿਆ ਕਿ ਕਿਸ ਜਗ੍ਹਾ ਤੱਕ ਇਹ ਜਾ ਕੇ ਬਿਜ਼ਨਸ ਜਿਹੜਾ ਜੀ ਉਹ ਰੁਕ ਸਕਦਾ। ਜੇ ਅਜਿਹਾ ਸੰਭਵ ਹੁੰਦਾ, ਅੱਗੇ ਕੁਝ ਕਿਹਾ ਨਹੀਂ ਜਾ ਸਕਦਾ ਭਵਿੱਖ ਦੇ ਬਾਰੇ ਦੇ ਵਿੱਚ, ਪਰ ਇੰਨਾ ਜ਼ਰੂਰ ਹੈ ਜਿਹੜੇ ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ, ਚਾਹੇ ਉਹ ਲਹਿੰਦਾ ਪੰਜਾਬ ਹੈ ਚਾਹੇ ਉਹ ਚੜ੍ਹਦਾ ਪੰਜਾਬ ਹੈ, ਇਹ ਜੰਗਾਂ ਜਿਹੜੀਆਂ ਜੀ ਉਹ ਝੱਲੀਆਂ ਨੇ, ਉਹਨਾਂ ਦੇ ਵਾਸਤੇ ਇਹ ਬਿਨਾਂ ਕਿਸੇ ਸ਼ੱਕ ਦੇ ਖੁਸ਼ਨੁਮਾ ਖਬਰ ਜਿਹੜੀ ਜੀ ਹੋ ਸਕਦੀ ਆ। ਜਿਹੜੇ ਸਰਹੱਦ ਦੇ ਉੱਤੇ ਬੈਠੇ ਵਸੇ ਲੋਕ ਨੇ ਦੋਨਾਂ ਸਾਈਡਾਂ ਦੇ ਉੱਤੇ, ਉਹਨਾਂ ਦੀ ਸੋਚਣੀ ਤੇ ਉਹ ਦਿੱਲੀ ਦੇ ਵਿੱਚ ਬੈਠੇ ਜਿਹੜੇ ਲੋਕਾਂ ਦੀ ਸੋਚਣੀ ਆ, ਉਹਦੇ ਵਿੱਚ ਫਰਕ ਜਿਹੜਾ ਜੀ ਉਹ ਇਸੇ ਕਰਕੇ ਜਿਹੜਾ ਉਹ ਆਉਂਦਾ
ਕਿ ਉੱਥੋਂ ਤੱਕ ਸੇਕ ਨਹੀਂ ਪਹੁੰਚਦਾ। ਜਿੱਥੇ ਸੇਕ ਪਹੁੰਚਦਾ ਉਹਨਾਂ ਨੂੰ ਪਤਾ ਹੈ ਕਿ ਠੰਡੀ ਹਵਾ ਦਾ ਬੁੱਲਾ ਜਿਹੜਾ ਜੀ ਉਹਦੇ ਮਾਇਨੇ ਕੀ ਹੁੰਦੇ ਆ। ਬਿਲਕੁਲ ਜੀ। ਤੇ ਅੱਗੇ ਉਸੇ ਦੇ ਨਾਲ ਗੱਲ ਕਰੀਏ ਕਿ ਜਿਹੜਾ ਕਰਤਾਰਪੁਰ ਦੇ ਲਾਂਘੇ ਦੇ ਨੀਂਹ ਪੱਥਰ ਰੱਖੇ ਗਏ ਆ, ਉਰੇ ਵੀ ਰੱਖੇ ਗਏ, ਚੜ੍ਹਦੇ ਵੱਲ ਵੀ ਤੇ ਉਧਰ ਲਹਿੰਦੇ ਵੱਲ ਵੀ। ਤੇ ਜਿਹੜੀ ਸਿੱਖਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਾਰੇ ਗੁਰਦੁਆਰਿਆਂ ਦੀ ਦੇਖਭਾਲ ਕਰਦੀ ਆ, ਤੇ ਨਾ ਤਾਂ ਉਸਦੀ ਇੱਥੇ ਪੁੱਛਗਿੱਛ ਹੋਈ ਆ, ਤੇ ਪ੍ਰਧਾਨ ਸਾਹਿਬ ਉੱਧਰ ਵੀ ਗਏ ਸੀ, ਨਾ ਉੱਧਰ ਹੀ ਪੁੱਛਗਿੱਛ ਹੋਈ ਆ। ਉਹ ਇਹ ਏਡਾ ਵੱਡਾ ਜਿਹੜਾ ਜੀ ਉਹ ਇਗਨੋਰ ਹੋਣਾ ਇਹਦੇ ਉੱਤੇ ਕਿੰਤੂ ਪਰੰਤੂ ਅਕਾਲੀ ਦਲ ਦੇ ਉੱਤੇ ਵੀ ਉੱਠਣਾ ਜਿਹੜਾ ਜੀ ਉਹ ਲਾਜ਼ਮੀ ਹੈ, ਕਿਉਂਕਿ ਅਕਾਲੀ ਦਲ ਬਾਦਲ ਕਾਬਜ਼ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਉਹਦੇ ਲਿਫਾਫੇ ਦੇ ਵਿੱਚੋਂ ਅਹੁਦੇਦਾਰੀਆਂ ਜਿਹੜੀਆਂ ਜੀ ਉਹ ਨਿਕਲਦੀਆਂ, ਸਭ ਨੂੰ ਪਤਾ। ਇੱਥੇ ਚਾਹੇ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਕੀਤਾ ਗਿਆ ਸਮਾਗਮ ਜਿਹੜਾ ਹੋਵੇ, ਤੁਸੀਂ ਦੁਬਾਰਾ ਦੇਖ ਲੈਣਾ, ਉਹਦੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੁਰੀ ਬੋਲੇ, ਉਹਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਤੱਕ ਨਾ ਕੀਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਜ਼ਿਕਰ ਤੱਕ ਨਾ ਕੀਤਾ ਗਿਆ। ਸਰਕਾਰੀ ਸਮਾਗਮ ਸੀ, ਸਰਕਾਰੀ ਸਮਾਗਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੱਕ ਕੁਰਸੀ ਨਾ ਮਿਲੀ। ਜਦੋਂ ਜੇ ਤੁਸੀਂ ਦੇਖਿਆ ਹੋਵੇ, ਜਦੋਂ ਸੰਤ ਸਮਾਜ ਜਿਹੜਾ ਸੀਗਾ, ਜਦੋਂ ਹਰਸਿਮਰਤ ਕੌਰ ਬਾਦਲ ਬੋਲਣ ਲੱਗੇ ਤੇ ਉਹ ਉੱਠ ਕੇ ਚਲੇ ਗਏ, ਉਹ ਖਾਲੀ ਹੋਈਆਂ ਕੁਰਸੀਆਂ ਵੱਲ ਨੂੰ ਭੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਚਲੋ ਕੁਰਸੀਆਂ ਖਾਲੀ ਹੋ ਗਈਆਂ, ਉੱਥੇ ਜਾ ਕੇ ਬਹਿੰਦੇ ਆ। ਇਹੋ ਜਿਹੇ ਹਾਲਾਤ ਜਿਹੜੇ ਸੀ ਇੱਥੇ ਬਣੇ ਹੋਏ ਸੀ। ਉਹਨਾਂ ਨੇ ਇਹ ਸੋਚਿਆ ਕਿ ਪਾਕਿਸਤਾਨ ਦੇ ਵਿੱਚ ਸਮਾਗਮ ਹੋ ਰਿਹਾ, ਉੱਥੇ ਪੁੱਛਗਿੱਛ ਜਿਹੜੀ ਹੋ ਸਕਦੀ ਹੈ। ਪ੍ਰਧਾਨ ਸਾਹਿਬ ਉੱਥੇ ਵੀ ਚਲੇ ਗਏ, ਨਾ ਉਸ ਸਮਾਗਮ ਦੇ ਵਿੱਚ ਕਿਸੇ ਨੇ ਬੋਲਣ ਦਾ ਮੌਕਾ ਦਿੱਤਾ, ਨਾ ਉਹਨਾਂ ਦਾ ਜ਼ਿਕਰ ਜਿਹੜਾ ਸੀ ਉਹ ਕਿਸੇ ਨੇ ਕੀਤਾ। ਚਲੋ ਪਾਰਟੀ ਲੈਵਲ ਦੇ ਉੱਤੇ ਇਹ ਸਮਝ ਲਿਆ ਜਾਵੇ ਕਿ ਕਾਂਗਰਸ ਦੇ ਵੱਲੋਂ ਗਏ ਜਾਂ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਤਾਂ ਐਕਸਪੈਕਟਡ ਨਹੀਂ ਸੀਗਾ, ਕਿਉਂਕਿ ਉਹਨਾਂ ਦੀ ਜਿੰਨੀ ਬਦਖੋਈ ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਕੀਤੀ ਆ ਜਦੋਂ ਉਹ ਗਏ ਸਨ ਪਾਕਿਸਤਾਨ ਦੇ ਵਿੱਚ। ਇਹ ਵੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਰਟੇ ਰਟਾਏ ਜਿਹੜੀ ਗੱਲ ਸੀ ਉਹਦੇ ਉੱਤੇ ਪਹਿਰਾ ਦਿੰਦੇ ਰਹੇ ਤੇ ਥਾਂ ਥਾਂ ਬੋਲਦੇ ਰਹੇ ਕਿ ਇਹ ਗਦਾਰ ਨੇ, ਮੁਲਕ ਦੇ ਗਦਾਰ ਨੇ, ਪੰਥ ਦੇ ਗਦਾਰ ਨੇ, ਇਹ ਸੂਬੇ ਦੇ ਗਦਾਰ ਨੇ। ਜਦੋਂ ਆਪ ਉਸ ਸਮਾਗਮ ਦੇ ਵਿੱਚ ਗਏ ਤਾਂ ਉੱਥੇ ਕਮ ਸੇ ਕਮ ਬੋਲਣ ਦਾ ਮੌਕਾ ਹਰਸਿਮਰਤ ਕੌਰ ਬਾਦਲ ਨੂੰ ਤਾਂ ਮਿਲਿਆ। ਉਹਨਾਂ ਨੇ ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੇ ਪ੍ਰਧਾਨ ਦਾ ਜ਼ਿਕਰ ਤੱਕ ਜਿਹੜਾ ਜੀ ਉਹ ਨਾ ਕੀਤਾ, ਔਰ ਉਹ ਜਿਵੇਂ ਗਏ ਸੀਗੇ ਉਵੇਂ ਹੀ ਜਿਹੜਾ ਜੀ ਮੁੜਿਆ। ਹੋ ਸਕਦਾ ਉੱਥੋਂ ਦੇ ਮੀਡੀਆ ਨੂੰ ਇਹ ਪਤਾ ਹੀ ਨਾ ਹੋਵੇ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦੇ ਪ੍ਰਧਾਨ ਆਏ ਹੋਏ ਨੇ। ਇਹ ਤਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਆ ਇਹ ਤਾਂ ਪਤਾ ਹੋਊਗਾ। ਜਿਸ ਤਰੀਕੇ ਦੇ ਨਾਲ ਇਹ ਉੱਚੀਆਂ ਸੁੱਚੀਆਂ ਜਿਹੜੀਆਂ ਸਨ ਕੁਝ ਜਥੇਬੰਦੀਆਂ ਕਮੇਟੀਆਂ, ਚਾਹੇ ਉਹ ਅਕਾਲ ਤਖਤ ਹੋਵੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਜਿਵੇਂ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ ਗਿਆ ਪਿਛਲੇ ਸਮੇਂ ਦੇ ਦੌਰਾਨ, ਉਹਦਾ ਇਹ ਝਲਕਾਰਾ ਜਿਹੜਾ ਜੀ ਇੱਕ ਕਿਸਮ ਦੇ ਨਾਲ ਜਿਹੜਾ ਉਹ ਪੈਂਦਾ ਕਿ ਉਹਨਾਂ ਨੂੰ ਗੁਲਾਮ ਬਣਾ ਕੇ ਰੱਖ ਲਿਆ ਗਿਆ ਕਿ ਜੇ ਚਾਹਣਗੇ ਤਾਂ ਉਹਦਾ ਜ਼ਿਕਰ ਕਰਨਗੇ, ਨਹੀਂ ਚਾਹਣਗੇ ਤੇ ਉਹਦਾ ਜ਼ਿਕਰ ਨਹੀਂ ਕਰਨਗੇ। ਹਰਸਿਮਰਤ ਕੌਰ ਬਾਦਲ ਹੋਰੀ ਸ਼ਾਇਦ ਇਸ ਕਰਕੇ ਨਾ ਬੋਲੇ ਵੀ ਸਾਡਾ ਬਣਾਇਆ ਹੋਇਆ ਬੰਦਾ ਇਹਦੀ ਜਿਹੜੀ ਦੀ ਬੱਲੇ ਬੱਲੇ ਕਿਉਂ ਕਰਾਈ ਜਾਵੇ, ਪਰ ਉਹ ਇੱਥੇ ਭੁੱਲਦੇ ਨੇ ਕਿ SGPC ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ। ਬੜੀ ਜੱਦੋ ਜਹਿਦ ਤੋਂ ਬਾਅਦ ਬਣੀ ਇਹ ਕਮੇਟੀ ਹੈ, ਪਰ ਜਿਸ ਤਰੀਕੇ ਦੇ ਨਾਲ ਇਹਨੂੰ ਰੋੜ ਕੇ ਜਿਹੜਾ ਦੀ ਉਹ ਰੱਖ ਦਿੱਤਾ, ਉੱਥੇ ਇੱਕ ਗੱਲ ਤਾਂ ਚੰਗੀ ਜਿਹੜੀ ਉਹ ਦਿੰਦੀ ਆ ਕਿ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਹੋਰੀ ਨਹੀਂ ਗਏ, ਚੰਗੀ ਗੱਲ ਹੈ, ਨਹੀਂ ਤਾਂ ਉਹ ਵੀ ਕੁਰਸੀ ਤੇ ਬਹਿ ਕੇ ਮੁੜੇ ਆਉਂਦੇ। ਜ਼ਿਕਰ ਤੱਕ ਉਹਨਾਂ ਦਾ ਵੀ ਕਿਸੇ ਨੇ ਜਿਹੜਾ ਦੀ ਉਹ ਨਹੀਂ ਸੀ ਕਰਨਾ। ਜ਼ਿਕਰ ਇਸ ਗੱਲ ਦਾ ਜ਼ਰੂਰ ਜਿਹੜਾ ਦੀ ਹੁੰਦਾ ਰਿਹਾ ਕਿ ਹਰਸਿਮਰਤ ਕੌਰ ਬਾਦਲ ਹੋਰੀ ਜਾਂਦੇ ਜਾਂਦੇ ਅਜੇ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਗਲਤ ਤਰੀਕੇ ਦੇ ਨਾਲ ਉਚਾਰਨ ਕੀਤੀਆਂ ਤੁਕਾਂ ਦੀ ਮੁਆਫੀ ਤਾਂ ਮੰਗ ਕੇ ਗਏ, ਪਰ ਉਧਰ ਜਾ ਕੇ ਤੁਕਾਂ ਫੇਰ ਬੋਲਤੀਆਂ, ਫੇਰ ਗਲਤ ਜਿਹੜੀਆਂ ਦੀ ਉਹ ਬੋਲ ਦਿੱਤੀਆਂ। ਇਹਦਾ ਚਰਚਾ ਜਿਹੜਾ ਦੀ ਉਹ ਚੱਲਦਾ ਰਹੂਗਾ, ਪਰ ਇਗਨੋਰ ਨਹੀਂ ਸੀ ਹੋਣਾ ਚਾਹੀਦਾ ਜੀ। ਜਿਹੜੀ ਇੱਥੋਂ ਤੱਕ ਜਿਹੜੇ ਕਿਸੇ ਦੇ ਵਿਚਾਰਾਂ ਦੇ ਵਖਰੇਵੇਂ 100 ਵਾਰੀ ਹੋ ਸਕਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਜਿਹੜੀ ਹੈ ਜੀ ਉਹਦੀ ਆਈਡੈਂਟਿਟੀ ਇੰਡੀਪੈਂਡੈਂਟ ਜਿਹੜੀ ਹੈ ਜੀ ਉਹ ਕਾਇਮ ਰਹਿਣੀ ਚਾਹੀਦੀ ਹੈ। ਨਹੀਂ ਤਾਂ ਜੋ ਹਸ਼ਰ ਜਿਹੜਾ ਜੀ ਉਹ ਕਰ ਦਿੱਤਾ ਗਿਆ, ਕਿਉਂਕਿ ਉਹ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦੀ ਕੋਈ ਗੱਲ ਨਹੀਂ ਹੈ। ਉੱਥੇ ਜਿਹੜਾ ਵੀ ਉਸ ਚੇਅਰ ਦੇ ਉੱਤੇ ਬੈਠਾ ਹੋਊਗਾ ਉਸ ਚੇਅਰ ਦੀ ਰਿਕੋਗਨਾਈਜੇਸ਼ਨ ਜਿਹੜੀ ਹੈ ਜੀ ਉਹ ਬੜੀ ਜ਼ਰੂਰੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੈਟਰ ਤਰੀਕੇ ਦੇ ਨਾਲ
ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਹੋ ਸਕਦਾ। ਊਣਤਾਈਆਂ ਜਿਹੜੀਆਂ ਆਈਆਂ ਨੇ ਉਹ ਇੱਕ ਪਾਰਟੀ ਦੇ ਵਿੱਚ ਜਿਹੜੀਆਂ ਉਹ ਆਈਆਂ ਨੇ, ਇੱਕ ਗਰੁੱਪ ਹੈ ਜਿਹੜਾ ਜਿਹਦੇ ਉੱਤੇ ਇੱਕ ਪਰਿਵਾਰ ਕਾਬਜ਼ ਹੈ, ਉਹਦੇ ਵਿੱਚ ਊਣਤਾਈਆਂ ਆਈਆਂ ਨੇ। ਊਣਤਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੇ ਪ੍ਰਬੰਧ ਦਾ ਜਿਹੜਾ ਤਰੀਕਾ ਉਹ ਦਿੱਤੇ ਗਏ ਆ, ਉਹਨੂੰ ਰੋਲ ਦਿੱਤਾ ਗਿਆ। ਇਹ ਉਹਦਾ ਇੱਕ ਪੱਖ ਜਿਹੜਾ ਜੀ ਉਹ ਕਿਹਾ ਜਾ ਸਕਦਾ। ਐਡੇ ਵੱਡੇ ਸਮਾਗਮ ਹੋਣ, ਐਡੀ ਵੱਡੀ ਜਿਹੜੀ ਜੀ ਉਹ ਗੱਲ ਵਿਸ਼ਵ ਪੱਧਰ ਦੇ ਵਿੱਚ ਹੋਈ ਹੋਵੇ, ਦੋਹਾਂ ਸਮਾਗਮਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਤੱਕ ਨਾ ਹੋਵੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਬਰਗਾੜੀ ਮੋਰਚੇ ਦੀ ਜੇ ਗੱਲ ਕਰੀਏ, ਉੱਥੇ ਦੇ ਪ੍ਰਬੰਧਕ ਆ ਉਹ ਵੀ ਮੋਰਚੇ ਨੂੰ ਕਿਸੇ ਨਾ ਕਿਸੇ ਸਿਰੇ ਲਾਉਣ ਦੇ ਰੌਂ ਦੇ ਵਿੱਚ। ਦੇਖੋ, ਜਿਹੋ ਜਿਹੀਆਂ ਇੱਕ ਵਾਰੀ ਕੁਛ ਹਫ਼ਤੇ ਪਹਿਲਾਂ ਵੀ ਇਹ ਗੱਲ ਜਿਹੜੀ ਤੁਰੀ ਸੀ, ਹਾਲਾਂਕਿ ਉਦੋਂ ਬਾਅਦ 7 ਅਕਤੂਬਰ ਨੂੰ ਤੇ 14 ਅਕਤੂਬਰ ਨੂੰ ਹੋਇਆ ਜਿਹੜਾ ਇਕੱਠ ਸੀਗਾ, ਉਹਨੇ ਇਹਨਾਂ ਗੱਲਾਂ ਨੂੰ ਜਿਹੜਾ ਜੀ ਤਕਰੀਬਨ ਲੁਕੋ ਦਿੱਤਾ ਸੀਗਾ। ਉਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖ ਦਿੱਤੀ ਸੀਗੀ ਕਿ ਇਹ ਮੋਰਚਾ ਜਿਹੜਾ ਜੀ ਉਹ ਸਮਾਪਤ ਕਰ ਦਿੱਤਾ ਜਾਊਗਾ, ਕਿਉਂਕਿ ਸਰਕਾਰ ਨੇ ਇਹ ਮੰਗ ਤਾਂ ਮੰਨ ਲਈ ਆ ਤੇ ਪੂਰੀ ਹੋ ਗਈ ਆ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਕੀਤੀ ਜਾਵੇ ਤੇ ਇਹਨੂੰ ਜਨਤਕ ਕੀਤਾ ਜਾਵੇ। ਉਦੋਂ ਫਿਰ ਜਿਹੜੀ ਜੀ ਧਿਆਨ ਸਿੰਘ ਮੰਡ ਹੋਰਾਂ ਨੇ ਇਹ ਗੱਲ ਆਖੀ ਕਿ ਨਹੀਂ, ਜਿੰਨੀ ਦੇਰ ਤੱਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਨੀ ਦੇਰ ਤੱਕ ਇਹ ਮੋਰਚਾ ਜਿਹੜਾ ਸਮਾਪਤ ਨਹੀਂ ਹੋਊ। ਉਦੋਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਜਾਣਾ ਸੀ, ਨਹੀਂ ਗਏ। ਹੁਣ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਹਵਾਲੇ ਦੇ ਨਾਲ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਦੱਸਦੀਆਂ ਨੇ ਕਿ ਇਹ ਜਿਹੜੇ 182ਵਾਂ ਦਿਨ ਹੋ ਗਿਆ ਜੀ ਇਨਸਾਫ ਮੋਰਚਾ ਲਾਈ ਬੈਠੇ ਮੁਤਵਾਜ਼ੀ ਜਥੇਦਾਰਾਂ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ ਮਨਾਉਂਦੇ ਆ 25 ਨਵੰਬਰ ਨੂੰ ਹਮ ਖਿਆਲੀ ਧਿਰਾਂ ਦੇ ਨਾਲ ਮਿਲ ਕੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕਰਤਾ ਤੇ ਇਹਦੇ ਲਈ ਉਹ ਇਨਸਾਫ ਮੋਰਚੇ ਨੂੰ ਸਨਮਾਨਜਨਕ ਢੰਗ ਤਰੀਕੇ ਨਾਲ ਕਿਨਾਰੇ ਲਾਉਣ ਲਈ ਯਤਨਸ਼ੀਲ ਨੇ। ਇਹ ਕਿਹਾ ਜਾ ਰਿਹਾ ਹੈ ਕਿ ਇਸ ਮੋਰਚੇ ਦੇ ਵਿੱਚ ਸ਼ਾਮਲ ਆਗੂ ਤੇ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਸ਼ਾਰਿਆਂ 'ਚ ਕਿਹਾ ਜਾ ਰਿਹਾ ਕਿ ਮੋਰਚੇ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ ਜਾਵੇ ਤਾਂ ਕਿ ਉਹ ਆਪਣੀ ਨਵੀਂ ਰਾਜਨੀਤਿਕ ਪਾਰਟੀ ਬਣਾ ਸਕਣ। ਇਨਸਾਫ ਮੋਰਚੇ ਦੀ ਸਭ ਤੋਂ ਵੱਡੀ ਮੰਗ ਸਟਾਰਟਿੰਗ ਦੇ ਵਿੱਚ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਸੀਗੀ ਕਿ ਉਹਨੂੰ ਜਨਤਕ ਕੀਤਾ ਜਾਵੇ। ਇਹਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਕੇ ਕਾਰਵਾਈ ਦਾ ਐਲਾਨ ਵੀ ਜਿਹੜਾ ਜੀ ਉਹ ਹੋ ਗਿਆ। ਕਾਰਵਾਈ ਇਹਦੇ ਉੱਤੇ ਜਿਹੜੀ ਸੀ ਉਹ ਕਿੰਨੀ ਕੁ ਹੋਈ ਉਹ ਸਭ ਨੂੰ ਪਤਾ ਹੈ। 9 ਪੁਲਿਸ ਅਧਿਕਾਰੀਆਂ ਦੇ ਨਾਮ ਪਹਿਲਾਂ ਤੋਂ ਬਾਜਾਖਾਨਾ ਦੇ ਵਿੱਚ ਦਰਜ FIR ਦੇ ਵਿੱਚ ਜੋੜ ਦਿੱਤੇ। ਇੱਕ ਹੋਰ ਕੇਸ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੋਟਕਪੂਰਾ ਦੇ ਵਿੱਚ ਦਰਜ ਜਿਹੜਾ ਜੀ ਉਹ ਕਰ ਦਿੱਤਾ। ਸਰਕਾਰ ਦੇ ਵੱਲੋਂ ਕਾਰਵਾਈ ਕਰਨ ਦੇ ਵਿੱਚ ਦੇਰੀ ਕਰਕੇ ਪੁਲਿਸ ਅਧਿਕਾਰੀ ਜਿਹੜੇ ਹਾਈ ਕੋਰਟ ਪਹੁੰਚ ਗਏ, ਆਪਣੇ ਵਿਰੁੱਧ ਕਾਰਵਾਈ ਤੇ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਸਟੇ ਲੈ ਲਿਆ। ਸਰਕਾਰ ਦੇ ਵੱਲੋਂ ਸਟੇ ਖਤਮ ਕਰਾਉਣ ਲਈ ਚਾਰਾਜਾਈ ਦੀਆਂ ਰਿਪੋਰਟਾਂ ਜਿਹੜੀਆਂ ਉਹ ਆ ਰਹੀਆਂ ਨੇ। ਮੋਰਚੇ ਦੀਆਂ 3 ਮੰਗਾਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ, ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ, ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ। ਔਰ ਇਹਦੇ ਜਵਾਬ ਦੇ ਵਿੱਚ ਰਾਜ ਸਰਕਾਰ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਜਾ ਚੁੱਕਾ ਹੈ। ਗੋਲੀਕਾਂਡ ਦੇ ਦੋਸ਼ੀਆਂ ਦੇ ਮਾਮਲੇ ਅਦਾਲਤਾਂ ਵਿੱਚ ਜਾਣ ਕਰਕੇ ਅਟਕੇ ਨੇ, ਪਰ ਰਾਜ ਸਰਕਾਰ ਨੇ SIT ਬਣਾਈ ਸੀ ਜਿਹਨੇ ਆਪਣਾ ਕਾਫੀ ਕੰਮ ਜਿਹੜਾ ਜੀ ਉਹ ਮੁਕਾ ਲਿਆ। ਬਲਜੀਤ ਸਿੰਘ ਦਾਦੂਵਾਲੇ ਦੇ ਉੱਤੇ ਕਹਿੰਦੇ ਆ ਅਸੀਂ ਚਾਹੁੰਦੇ ਆ ਕਿ ਮੋਰਚਾ ਕਿਨਾਰੇ ਲੱਗ ਜਾਵੇ, ਪਰ ਸਰਕਾਰ ਮੰਗਾਂ ਤਾਂ ਮੰਨੇ। ਉਹਨਾਂ ਕਿਹਾ ਕਿ ਸਾਨੂੰ ਮੋਰਚਾ ਖਤਮ ਕਰਨ ਦੀ ਕੋਈ ਕਾਹਲੀ ਨਹੀਂ, ਪਰ ਪੰਜਾਬ ਸਰਕਾਰ ਨੂੰ ਮੰਗਾਂ ਬਾਰੇ ਕੁਝ ਸਾਰਥਕ ਕਦਮ ਚੁੱਕਣੇ ਚਾਹੀਦੇ ਆ। ਇਹ ਕਿਹਾ ਜਾ ਰਿਹਾ ਕਿ ਮੋਰਚੇ ਦੇ ਵਿੱਚ ਜਿਹੜੇ ਕੁਝ ਆਗੂ ਨੇ ਉਹ ਇਸ ਗੱਲੋਂ ਕਾਹਲੇ ਨੇ ਕਿ ਇੱਥੋਂ ਹੁਣ ਨਿਬੇੜ ਕੇ ਜਿਹੜਾ ਸੰਭਾਵੀ ਰੂਪ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਣਾਉਣਾ ਹੈ ਉਸ ਪਾਸੇ ਵੱਲ ਨੂੰ ਸਟੈਪ ਜਿਹੜੇ ਆ ਜੀ ਉਹ ਲਏ ਜਾਣ, ਕਿਉਂਕਿ ਦੇਖਿਆ ਜਾਵੇ ਤਾਂ ਬੜੀ ਤੇਜ਼ੀ ਦੇ ਨਾਲ ਮੁਲਕ ਜਿਹੜਾ ਜੀ ਉਹ ਲੋਕ ਸਭਾ ਚੋਣਾਂ ਵੱਲ ਨੂੰ ਨੇੜੇ ਹੋ ਰਿਹਾ ਤੇ ਇਹ ਜਥੇਦਾਰ ਜਿਹੜੇ ਜੀ ਉਹ ਸੋਚਦੇ ਆ ਕਿ ਜੇ ਉਹਦੇ ਵਿੱਚ ਪਾਰਟੀਸਪੇਟ ਕਰਨਾ ਹੈ, ਅਕਾਲੀ ਦਲ ਬਾਦਲ ਦੀ ਜਗ੍ਹਾ ਲੈਣੀ ਆ, ਉਹਦੇ ਵਾਸਤੇ ਉਹਨਾਂ ਨੂੰ ਸਮਾਂ ਚਾਹੀਦਾ ਤੇ ਮੋਰਚੇ ਤੇ ਬੈਠੇ ਉਹ ਇਹ ਸਮਾਂ ਜਿਹੜਾ ਜੀ ਉਹ ਸ਼ਾਇਦ ਕੱਢ ਨਹੀਂ ਸਕਦੇ। ਇਹ ਕਿਹਾ ਜਾ ਸਕਦਾ ਕਿ ਜਿਸ ਇਨਸਾਫ ਦੇ ਵਾਸਤੇ ਇਹ ਬੈਠੇ ਨੇ ਜੀ ਉਹਦੇ ਵਿੱਚ ਅਕਾਲੀ ਦਲ ਜਾਂ ਇੱਕ ਸਿਆਸੀ ਪਾਰਟੀ ਵੱਲ ਨੂੰ ਤੁਰ ਪੈਣਾ, ਇਹ ਉਹ ਕਾਹਲੀ ਜਿਹੜੀ ਦੀ ਉਹ ਲੱਗ ਰਹੀ ਹੈ। ਸਰਕਾਰ ਤਾਂ ਬਿਨਾਂ ਕਿਸੇ ਸ਼ੱਕ ਦੇ ਇਸ ਪਾਸੇ ਵੱਲ ਨੂੰ ਤੁਰੂਗੀ। ਆਉਂਦੇ ਦਿਨਾਂ ਦੇ ਵਿੱਚ ਕੋਈ ਐਲਾਨ ਵੀ ਜਿਹੜਾ ਜੀ ਉਹ ਹੋ ਸਕਦਾ ਤੇ ਕੋਈ ਮੰਤਰੀ ਉੱਥੇ ਜਾ ਕੇ ਇਹ ਵੀ ਕਹਿ ਸਕਦਾ ਕਿ ਆਹ ਗੱਲਾਂ ਜਿਹੜੀਆਂ ਜੀ ਉਹ ਮੰਨ ਲਈਆਂ। ਹਾਲਾਂਕਿ ਇਹਦੇ ਉੱਤੇ ਅਜੇ ਇਸ ਮੋਰਚੇ ਨੂੰ ਚਲਾ ਰਹੇ ਧਿਆਨ ਸਿੰਘ ਮੰਡ ਹੋਰਾਂ ਦਾ ਪ੍ਰਤੀਕਰਮ ਨਹੀਂ ਆਇਆ। ਜਿਹੜੇ ਕਾਲੇ ਉਹਨਾਂ ਦਾ ਪ੍ਰਤੀਕਰਮ ਜ਼ਰੂਰ ਆ ਚੁੱਕਾ ਹੈ
ਤੇ ਅੱਗੇ ਸਿਟੀ ਸੈਂਟਰ ਘਟਾਲੇ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਇੱਕ ਨਵਾਂ ਮੋੜ ਆਇਆ, ਸਮੇਧ ਸੈਣੀ ਧਿਰ ਬਣਿਆ। ਬਿਲਕੁਲ ਜੀ, ਇਹ ਲੁਧਿਆਣੇ ਦਾ ਬਹੁਤ ਚਰਚਿਤ ਸਿਟੀ ਸੈਂਟਰ ਕੇਸ ਘਟਾਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਦੀ ਉਹ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆਇਆ ਜੀ ਕਿ ਪੰਜਾਬ ਦੇ ਸਾਬਕਾ DGP ਤੇ ਵਿਜੀਲੈਂਸ ਮੁਖੀ ਰਹੇ ਸਮੇਧ ਸੈਣੀ ਨੇ ਆਪਣੇ ਵਕੀਲ ਦੇ ਰਾਹੀਂ ਡਿਸਟ੍ਰਿਕਟ ਤੇ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਇੱਕ ਐਪਲੀਕੇਸ਼ਨ ਜਿਹੜੀ ਹੈ ਜੀ ਉਹ ਦਾਇਰ ਕੀਤੀ ਆ। ਉਹਨਾਂ ਆਪਣੀ ਇਸ ਐਪਲੀਕੇਸ਼ਨ ਦੇ ਵਿੱਚ ਕਿਹਾ ਕਿ ਜੇ ਅਦਾਲਤ ਉਹਨਾਂ ਨੂੰ ਬੁਲਾਉਂਦੀ ਆ ਤਾਂ ਉਹ ਸਿਟੀ ਸੈਂਟਰ ਦੇ ਨਾਲ ਜੁੜੇ ਕਈ ਅਹਿਮ ਤੱਥ ਤੇ ਕਾਗਜ਼ਾਤ ਅਦਾਲਤ ਦੇ ਸਾਹਮਣੇ ਰੱਖ ਸਕਦੇ ਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 7 ਤਰੀਕ ਨੂੰ ਹੋਊਗੀ। ਪੰਜਾਬ ਪੁਲਿਸ ਦੇ ਸਾਬਕਾ DGP ਨੇ ਲੁਧਿਆਣਾ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਇਹ ਅਚਾਨਕ ਅਰਜ਼ੀ ਜਿਹੜੀ ਹੈ ਜੀ ਉਹ ਦਾਖਲ ਕੀਤੀ ਹੈ। ਇਹ ਅਰਜ਼ੀ ਸਿਟੀ ਸੈਂਟਰ ਮਾਮਲੇ ਦੇ ਵਿੱਚ ਨਾਮਜ਼ਦ ਮੌਜੂਦਾ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਦੇ ਵਾਸਤੇ ਇੱਕ ਝਟਕਾ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਸਮੇਧ ਸੈਣੀ ਹੋਰੀ ਇਸ ਮਾਮਲੇ ਦੇ ਨਾਲ ਜੁੜੇ ਸਾਰੇ ਦਸਤਾਵੇਜ਼ ਜਿਹੜੇ ਸੀਲ ਬੰਦ ਲਿਫਾਫੇ ਦੇ ਵਿੱਚ ਸੌਂਪਣਾ ਜਿਹੜਾ ਜੀ ਉਹ ਚਾਹੁੰਦੇ ਆ। ਅਦਾਲਤ ਚਾਹੇ ਤਾਂ ਭਾਵੇਂ ਦਸਤਾਵੇਜ਼ ਜਨਤਕ ਜਿਹੜਾ ਜੀ ਉਹ ਕਰ ਦੇਵੇ। ਅਦਾਲਤ ਦੇ ਵਿੱਚ ਦਾਇਰ ਇਹ ਐਪਲੀਕੇਸ਼ਨ ਤੋਂ ਬਾਅਦ ਸਿਟੀ ਸੈਂਟਰ ਕੇਸ ਦਾ ਫੈਸਲਾ ਹੁਣ ਛੇਤੀ ਹੋਣਾ ਸੰਭਵ ਨਹੀਂ ਲੱਗਦਾ ਤੇ ਹੁਣ ਇਸ ਮਾਮਲੇ ਨੂੰ ਜਿਹੜਾ ਜੀ ਉਹ ਸਮਾਂ ਲੱਗ ਸਕਦਾ। ਇਦੋਂ ਪਹਿਲਾਂ ਵਿਜੀਲੈਂਸ ਦੇ ਸਾਬਕਾ SSP ਕਮਲਜੀਤ ਸੰਧੂ ਨੇ ਵੀ ਅਰਜ਼ੀ ਦਾਖਲ ਕੀਤੀ ਸੀ, ਪਰ ਅਦਾਲਤ ਨੇ ਉਹਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਔਰ ਬਾਅਦ ਦੇ ਵਿੱਚ ਉਹਨੇ ਹਾਈ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਸੀ, ਜਿਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਹਿਲੀ ਪੇਸ਼ੀ ਦੇ ਉੱਤੇ ਹੀ ਰੱਦ ਕਰ ਦਿੱਤਾ। ਇਹ ਕਿਹਾ ਜਾ ਰਿਹਾ ਜੀ ਕਿ ਸਮੇਧ ਸੈਣੀ ਹੋਰੀ ਜਿਨ੍ਹਾਂ ਨੂੰ ਕਿ SIT ਜਿਹੜੀ ਹੈ ਜੀ ਉਹ ਬੁਲਾ ਸਕਦੀ ਹੈ, ਜਿਹੜੀ ਬਰਗਾੜੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਆ, ਇਹ ਸ਼ਾਇਦ ਉਹਦਾ ਹੀ ਇੱਕ ਐਪੀਸੋਡ ਜਿਹੜਾ ਜੀ ਹੋਵੇ ਸੈਪਰੇਟਲੀ ਇਹ ਸਮੇਧ ਸੈਣੀ ਹੋਰੀ ਪ੍ਰੈਸ਼ਰ ਪਾਉਣ ਦੇ ਯਤਨਾਂ ਦੇ ਵਿੱਚ ਹੋਣ ਕਿ ਜੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਫਿਰ ਉਹਨਾਂ ਦੇ ਕੋਲੇ ਆਹ ਇੱਕ ਚੀਜ਼ ਜਿਹੜੀ ਹੈ ਜੀ ਉਹ ਬਚਦੀ ਹੈ, ਜਿਸ ਮਾਮਲੇ ਦੇ ਵਿੱਚ ਉਹ ਵੀ ਜਿਹੜੀ ਜੀ ਇੱਕ ਧਿਰ ਦੇ ਵਜੋਂ ਸਾਹਮਣੇ ਆ ਸਕਦੇ ਆ। ਬਿਨਾਂ ਕਿਸੇ ਸ਼ੱਕ ਦੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ PGI ਦੇ ਵਿੱਚ ਦਾਖਲ ਨੇ, ਕੱਲ ਦੇ ਬੁਖਾਰ ਦੀ ਵਜ੍ਹਾ ਕਰਕੇ ਉਹਨਾਂ ਦੇ ਵਾਸਤੇ ਇਹ ਮੁਸ਼ਕਲਾਂ ਤਾਂ ਵਧੀਆਂ ਨੇ। ਸ਼ਾਇਦ ਤਾਂ ਹੀ ਬੁਖਾਰ ਚੜ ਗਿਆ ਹੋਣਾ ਜੀ। ਤੇ ਅੱਗੇ CBI ਦਾ ਜੋ ਰੇੜਕਾ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਉਹ ਚਲੇ ਗਏ ਸੀਗੇ, ਉਹਨਾਂ ਦੀ ਕੀ ਅਪਡੇਟ ਹੈ ਜੀ? ਇਹ ਝਟਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਆ ਸਰਕਾਰ ਦੇ ਵਾਸਤੇ ਵੀ। ਦਿੱਲੀ ਦੀ ਹਾਈ ਕੋਰਟ ਨੇ CBI ਦੇ ਡਾਇਰੈਕਟਰ ਅਲੋਕ ਕੁਮਾਰ ਵਰਮਾ ਤੇ ਜੁਆਇੰਟ ਡਾਇਰੈਕਟਰ AK ਸ਼ਰਮਾ ਨੂੰ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਰਕੇਸ਼ ਅਸਥਾਨਾ ਦੇ ਵਿਰੁੱਧ ਕੇਸ ਦੀ ਫਾਈਲ ਕੇਂਦਰੀ ਵਿਜੀਲੈਂਸ ਕਮਿਸ਼ਨ CVC ਦੇ ਦਫ਼ਤਰ ਦੇ ਵਿੱਚ ਵੇਖਣ ਦੀ ਪਰਮਿਸ਼ਨ ਜਿਹੜੀ ਉਹ ਦੇਤੀ ਆ। ਇਹਦੇ ਨਾਲ ਹੀ ਜਸਟਿਸ ਨਜ਼ਮੀ ਵਜ਼ੀਰੀ ਨੇ ਅਸਥਾਨਾ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਕਾਰਵਾਈ ਉੱਤੇ ਲੱਗੀ ਰੋਕ ਦੇ ਵਿੱਚ 7 ਦਸੰਬਰ ਤੱਕ ਵਾਧਾ ਜਿਹੜਾ ਜੀ ਉਹ ਕੀਤਾ। ਅਦਾਲਤ ਨੇ ਵਰਮਾ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਕੋਲੇ ਪਈ ਫਾਈਲ ਅੱਜ ਸ਼ਾਮੀ 4:30 ਵਜੇ ਵੇਖਣ ਦੀ ਇਜਾਜ਼ਤ ਵੀ ਦਿੱਤੀ ਆ ਔਰ CBI ਪੁਲਿਸ ਦੇ ਸੁਪਰਡੈਂਟੈਂਟ ਸਤੀਸ਼ ਡਾਗਰ ਇਸ ਮੌਕੇ ਦੇ ਉੱਤੇ ਮੌਜੂਦ ਰਹਿਣਗੇ। ਸੁਪਰੀਮ ਕੋਰਟ ਦੇ ਵੱਲੋਂ ਕੇਂਦਰੀ ਵਿਜੀਲੈਂਸ ਕਮਿਸ਼ਨ ਨੂੰ ਵਰਮਾ ਦੇ ਵਿਰੁੱਧ ਜਾਂਚ ਦੇ ਆਦੇਸ਼ ਦੇਣ ਦੇ ਦੌਰਾਨ ਕੇਸ ਦੀ ਫਾਈਲ ਵਿਜੀਲੈਂਸ ਕਮਿਸ਼ਨ ਨੂੰ ਭੇਜ ਦਿੱਤੀ ਸੀਗੀ ਔਰ ਹਾਈ ਕੋਰਟ ਨੇ ਫਾਈਲ ਦੇਖਣ ਦੀ ਆਗਿਆ ਵਰਮਾ ਤੇ ਸ਼ਰਮਾ ਦੇ ਵਕੀਲਾਂ ਦੀ ਅਪੀਲ ਦੇ ਉੱਤੇ ਜਿਹੜੀ ਉਹ ਦਿੱਤੀ ਹੈ। ਵਕੀਲਾਂ ਦੇ ਅਨੁਸਾਰ ਅਸਥਾਨਾ ਦਾ ਦੋਸ਼ ਹੈ ਉਹਦੇ ਵਿਰੁੱਧ ਕੇਸ ਮੰਦ ਭਾਵਨਾ ਦੇ ਤਹਿਤ ਦਰਜ ਕੀਤਾ ਗਿਆ ਔਰ ਇਹਦੇ ਲਈ ਉਹ ਇੱਕ ਵਾਰੀ ਕੇਸ ਫਾਈਲ ਨੂੰ ਵੇਖਣਾ ਜਿਹੜਾ ਜੀ ਉਹ ਚਾਹੁੰਦੇ ਆ ਔਰ ਇਹਦੇ ਦੌਰਾਨ ਜਿਹੜਾ AK ਸ਼ਰਮਾ ਦੇ ਵਕੀਲ ਸੀਗੇ ਜੀ, ਉਹਨਾਂ ਨੇ ਅਦਾਲਤ ਤੋਂ ਜਿਹੜਾ ਜੀ ਬਾਹਰ ਆਗਿਆ ਮੰਗੀ ਸੀ ਕਿ ਉਹਨੂੰ ਅਹਿਮ ਦਸਤਾਵੇਜ਼ ਸੀਲਬੰਦ ਲਿਫਾਫੇ ਦੇ ਵਿੱਚ ਅਦਾਲਤ ਦੇ ਅੱਗੇ ਪੇਸ਼ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਸੰਸਥਾ ਦੀ ਜਿਹੜੀ ਪਵਿੱਤਰਤਾ ਉਹਨੂੰ ਬਰਕਰਾਰ ਜਿਹੜਾ ਜੀ ਉਹ ਰੱਖਿਆ ਜਾਵੇ। ਉਧਰ ਦੂਜੇ ਪਾਸੇ ਜਿਹੜਾ ਜੀ CBI ਦੇ ਡਾਇਰੈਕਟਰ ਅਲੋਕ ਵਰਮਾ ਨੂੰ ਸਰਕਾਰ ਦੇ ਵੱਲੋਂ ਡਿਊਟੀ ਤੋਂ ਰੋਕਣ ਤੇ ਛੁੱਟੀ ਦੇ ਉੱਤੇ ਜਬਰੀ ਭੇਜਣ ਦੇ ਸਰਕਾਰੀ ਹੁਕਮਾਂ ਨੂੰ ਚੁਣੌਤੀ ਦਿੰਦੀ ਵਰਮਾ ਦੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਅੱਜ ਸੁਣਵਾਈ ਜਿਹੜੀ ਜੀ ਉਹ ਕਰੂਗੀ ਔਰ ਇਸ ਗੱਲ ਦੀ ਆਸ ਹੈ ਕਿ ਵਰਮਾ ਦੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਦੀ ਅਗਵਾਈ ਵਾਲਾ ਬੈਂਚ ਜਿਹੜਾ ਜੀ ਉਹ ਸੁਣਵਾਈ ਕਰੂਗਾ। ਅੱਜ ਇਸ ਮਾਮਲੇ ਦਾ ਬੜਾ ਅਹਿਮ ਦਿਨ ਰਹੂਗਾ ਜੇ ਇਸ ਸੁਣਵਾਈ ਨੂੰ ਅੱਗੇ ਨਾ ਪਾ ਦਿੱਤਾ ਗਿਆ। ਲੱਗ ਜੂਗਾ ਜੀ ਥੋੜੀ ਦੇਰ ਦੇ ਵਿੱਚ ਪਤਾ। ਤੇ ਅੱਗੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਜੇ ਗੱਲ ਕਰੀਏ, ਕਈ ਦਿਨਾਂ ਤੋਂ ਇਸ ਚੀਜ਼ ਦੀ ਆਪਾਂ ਗੱਲਬਾਤ ਵੀ ਕਰਦੇ ਆ ਰਹੇ ਹਾਂ ਕਿ ਦਿੱਲੀ ਦੇ ਵਿੱਚ ਬੰਦ ਹੋਣ ਦੇ ਕਿਨਾਰੇ ਕਿਉਂਕਿ ਲਾਇਸੈਂਸ ਰੀਨਿਊ ਹੀ ਨਹੀਂ ਕਰਾਏ। ਥੋੜੀ ਐਕਚੁਅਲੀ ਇਹ ਕਿਹਾ ਜਾ ਰਿਹਾ ਹੈ ਕਿ ਅਜੇ ਤਾਂ ਜਿਹੜੀਆਂ ਇੰਟਰਨੈਸ਼ਨਲ ਏਅਰਪੋਰਟ ਹੈ ਉਹਦੇ ਉੱਤੇ ਬੱਸਾਂ ਜਾਣ ਤੇ ਪਾਬੰਦੀ ਲੱਗੀ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਪਰਮਿਟ
स्टेट ने देना हुंदा पंजाब सरकार, अजे भी उहदे उत्ते कोई कार्रवाई नहीं होती। 10 दिन हो गए ये बसां जिहड़ियां जी वो खड़ियां ने। ट्रांसपोर्ट मंत्री जिहड़े बनाए गए, पहलां वो एजुकेशन मिनिस्टर सी, उदों भी फेल ही होए, इस मामले दे विच भी वो फेल हो रहे हैं। ਜਿਹੜੀ ਕਿੰਨਾ ਪੈਸਾ ਜਿਹੜਾ ਜੀ ਉਹ ਰੋਜ਼ ਦਾ ਇਹ ਬੱਸਾਂ ਕਮਾ ਕੇ ਦਿੰਦੀਆਂ ਸੀ ਖਜ਼ਾਨੇ ਨੂੰ, ਉਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਨੇ ਚੁੱਪ ਧਾਰੀ ਹੋਈ ਹੈ। ਇਹ ਕਿਹਾ ਜਾ ਰਿਹਾ ਕਿ ਜੇ ਸੰਜੀਦਗੀ ਨਾ ਵਿਖਾਈ ਗਈ ਤਾਂ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੀਆਂ ਬੱਸਾਂ ਦਾ ਕਿਸੇ ਵੀ ਵੇਲੇ ਦਿੱਲੀ ਦੇ ਵਿੱਚ ਦਾਖਲਾ ਰੋਕ ਸਕਦੀ ਹੈ, ਕਿਉਂਕਿ ਸੂਬਾ ਸਰਕਾਰ ਦੀਆਂ 5 ਦਰਜਨ ਦੇ ਕਰੀਬ ਬੱਸਾਂ ਡੇਢ ਦਹਾਕੇ ਤੋਂ 15 ਸਾਲ ਤੋਂ ਬਿਨਾਂ ਕਿਸੇ ਸਮਝੌਤੇ ਤੋਂ ਰੋਜ਼ ਦਿੱਲੀ ਦੀ ਫੇਰੀ ਪਾ ਰਹੀਆਂ ਨੇ। 2 ਹਫ਼ਤੇ ਪਹਿਲਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਕਈ ਬੱਸਾਂ ਦੇ ਚਲਾਨ ਜਿਹੜੇ ਉਹ ਕੱਟੇ ਸੀਗੇ, ਔਰ ਇਹ ਕਿਹਾ ਗਿਆ ਕਿ ਇਸੇ ਕੜੀ ਦੇ ਵਜੋਂ ਇਹ ਰੋਕ ਜਿਹੜੀ ਜੀ ਉਹ ਲਾਈ ਗਈ ਸੀਗੀ। ਇਹਦੇ ਨਾਲ ਪੰਜਾਬ ਸਰਕਾਰ ਵਿੱਤੀ ਨੁਕਸਾਨ ਝੱਲ ਰਹੀ ਹੈ, PRTC ਰੋਡਵੇਜ਼ ਨੁਕਸਾਨ ਜਿਹੜਾ ਜੀ ਉਹ ਝੱਲ ਰਹੀ ਹੈ, ਪ੍ਰਾਈਵੇਟ ਬੱਸ ਕੰਪਨੀਆਂ ਦੀ ਚਾਂਦੀ ਹੋਈ ਪਈ ਆ। ਇੱਕ ਦੂਜੇ ਦੇ ਰਾਜ ਦੇ ਵਿੱਚ ਬੱਸਾਂ ਚਲਾਉਣ ਸੰਬੰਧੀ ਪੰਜਾਬ ਤੇ ਦਿੱਲੀ ਸਰਕਾਰਾਂ ਦੇ ਦਰਮਿਆਨ ਆਪਸੀ ਸਹਿਮਤੀ ਦਾ ਸਮਝੌਤਾ ਅਖੀਰਲੀ ਵਾਰੀ 2001 ਚ ਹੋਇਆ ਸੀ। ਕੁਝ ਸਾਲਾਂ ਬਾਅਦ ਇਹਨੂੰ ਰਿਨਿਊ ਕੀਤਾ ਜਾਣਾ ਬਣਦਾ ਸੀ, ਪਰ ਇਸ ਤਰ੍ਹਾਂ ਕੁਝ ਹੋਇਆ ਨਹੀਂ, ਜਿਹਦੇ ਕਰਕੇ ਇਹ ਸਮਝੌਤਾ ਜਿਹੜਾ ਜੀ ਇਹ ਖਤਮ ਹੋ ਗਿਆ ਕਿਹਾ ਜਾ ਰਿਹਾ। ਦਿੱਲੀ ਸਰਕਾਰ ਦੀਆਂ ਬੱਸਾਂ ਪੰਜਾਬ ਦੇ ਵਿੱਚ ਘੱਟ ਹੀ ਚੱਲਦੀਆਂ, ਪਰ ਪੰਜਾਬ ਰੋਡਵੇਜ਼ ਤੇ PRTC ਦੀਆਂ 5 ਦਰਜਨ ਦੇ ਕਰੀਬ ਬੱਸਾਂ ਰੋਜ਼ ਦਿੱਲੀ ਜਾਂਦੀਆਂ ਨੇ। ਆਪਸੀ ਸਮਝੌਤਾ ਖਤਮ ਹੋ ਚੁੱਕਾ ਹੋਣ ਕਰਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਇਹਨਾਂ ਬੱਸਾਂ ਤੇ ਦਿੱਲੀ ਦਾਖਲੇ ਦੇ ਉੱਤੇ ਰੋਕ ਲਾਉਣ ਦਾ ਅਧਿਕਾਰ ਵੀ ਜਿਹੜਾ ਜੀ ਉਹ ਰੱਖਦੀ ਹੈ, ਜਿਹਦੇ ਨਾਲ ਪੰਜਾਬ ਸਰਕਾਰ ਨੂੰ ਹੋਰ ਜ਼ਿਆਦਾ ਜਿਹੜਾ ਜੀ ਉਹ ਫਾਈਨੈਂਸ਼ੀਅਲ ਨੁਕਸਾਨ ਹੋ ਸਕਦਾ ਹੈ। ਔਰ ਪੰਜਾਬ ਸਰਕਾਰ ਦੀਆਂ ਲਗਜ਼ਰੀ ਬੱਸਾਂ ਏਅਰਪੋਰਟ ਤੋਂ ਤਾਂ ਰੁਕੀਆਂ ਨੇ, ਦਿੱਲੀ ਦੇ ਵਿੱਚ ਵੀ ਜਿਹੜਾ ਜੀ ਉਹ ਰੁਕ ਸਕਦੀਆਂ ਨੇ। ਉਧਰ PRTC ਦੀ ਮੈਨੇਜਮੈਂਟ ਜਿਹੜੀ ਹੈ ਜੀ ਉਹਨੇ ਪ੍ਰਮੁੱਖ ਸੈਕਟਰੀ ਨੂੰ ਚਿੱਠੀ ਲਿਖੀ ਆ, ਜਿਹਦੇ ਵਿੱਚ NCT ਦਿੱਲੀ ਦੇ ਵਿਚਕਾਰ ਆਪਸੀ ਸਮਝੌਤਾ ਯਕੀਨੀ ਬਣਾਉਣ ਦੀ ਰਿਕੁਐਸਟ ਕੀਤੀ ਗਈ ਹੈ, ਤਾਂ ਕਿ ਅਗਲੀਆਂ ਮੁਸ਼ਕਲਾਂ ਤੋਂ ਬਚਿਆ ਜਿਹੜਾ ਜੀ ਉਹ ਜਾ ਸਕੇ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਉਧਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਰਾਂ ਨੇ ਜਿਹੜੀ ਹੈ ਜੀ ਇਹ ਗੱਲ ਉਠਾਈ ਆ ਕਿ ਪੰਜਾਬ ਨੇ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਅੱਡੇ ਤੱਕ ਜਿਹੜੀਆਂ ਪੰਜਾਬ ਦੀਆਂ ਬੱਸਾਂ ਦੇ ਮੁੱਦੇ ਦੇ ਉੱਤੇ ਇਹ ਕਿਹਾ ਕਿ ਉਹ ਜਾਣ ਬੁੱਝ ਕੇ ਸਰਕਾਰ ਨੇ ਪਰਮਿਟ ਜਿਹੜੇ ਜੀ ਉਹ ਰਿਨਿਊ ਨਹੀਂ ਕਰਾਏ, ਔਰ ਰੋਕ ਕੇ ਉਹ ਪ੍ਰਾਈਵੇਟ ਬੱਸਾਂ ਜਿਹੜੀਆਂ ਉਹਨਾਂ ਦੇ ਢਿੱਡ ਜਿਹੜੇ ਆ ਜੀ ਉਹ ਭਰ ਰਹੀ ਹੈ। ਔਰ ਇਹ ਵੀ ਕਿਹਾ ਗਿਆ ਕਿ ਬਾਦਲ ਪਰਿਵਾਰ ਕੰਟਰੈਕਟ ਕੈਰੇਜ ਤੇ ਸਟੇਟ ਕੈਰੇਜ ਪਰਮਿਟ ਵਾਹਨ ਬੱਸਾਂ ਜਿਹੜੀਆਂ ਚਲਾ ਰਹੇ ਆ, ਜਦੋਂ ਕਿ ਗੈਰ ਕਾਨੂੰਨੀ ਕੰਮ ਪੰਜਾਬ ਸਰਕਾਰ ਦੀ ਮਿਹਰਬਾਨੀ ਦਾ ਸਦਕਾ ਜਿਹੜਾ ਜੀ ਉਹ ਚੱਲ ਰਿਹਾ। ਉਹ ਸਾਰਾ ਕੁਝ ਅੰਦਰ ਖਾਤੇ ਰਿਹਾ ਜੀ, ਖੱਜਲ ਜਿਹੜੇ ਆ ਜੀ ਉਹ ਲੋਕ ਹੋ ਰਹੇ ਆ, ਔਰ ਖਜ਼ਾਨੇ ਦੇ ਵਿੱਚ ਜਿਹੜਾ ਜੀ ਉਹ ਪੈਸਾ ਆਉਣ ਦੀ ਬਜਾਏ ਇਹਨਾਂ ਪ੍ਰਾਈਵੇਟ ਆਪਰੇਟਰਾਂ ਦੇ ਢਿੱਡਾਂ 'ਚ ਜਾ ਰਿਹਾ ਜੀ। ਬਿਲਕੁਲ, ਕੁਛ ਤੇ ਹੈ ਨਾ ਆਪਸ ਵਿੱਚ ਲੈਣ ਦੇਣ ਇਹਨਾਂ ਦਾ ਹੋਇਆ। ਤੇ ਅੱਗੇ ਕੱਲ ਵੋਟਾਂ ਦੀ ਗੱਲ ਕੀਤੀ ਸੀਗੀ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਦੇ ਵਿੱਚ ਕਹਿੰਦੇ ਕਿ ਰਿਕਾਰਡ ਤੋੜ ਵੋਟਾਂ ਪਈਆਂ। ਬਿਲਕੁਲ ਜੀ, ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਕਿ ਭਾਜਪਾ ਸੱਤਾ ਦੇ ਉੱਤੇ ਦਹਾਕੇ ਤੋਂ ਵੱਧ, ਡੇਢ ਦਹਾਕੇ ਤੋਂ ਜਿਹੜੀ ਜੀ ਉਹ ਕਾਬਜ਼ ਹੈ। ਮੱਧ ਪ੍ਰਦੇਸ਼ ਵਿਧਾਨ ਸਭਾ ਲਈ 74.1%, ਜਦੋਂ ਕਿ ਮਿਜ਼ੋਰਮ ਵਿਧਾਨ ਸਭਾ ਦੇ ਵਾਸਤੇ 75% ਲੋਕਾਂ ਨੇ ਵੋਟਾਂ ਪਾਈਆਂ। ਮੱਧ ਪ੍ਰਦੇਸ਼ ਦੇ ਵਿੱਚ 227 ਸੀਟਾਂ ਲਈ ਜਿਹੜੀਆਂ ਸੀਗੀਆਂ ਜੀ ਉਹ ਵੋਟਾਂ ਪਈਆਂ, ਜਦੋਂ ਕਿ ਨਕਸਲ ਪ੍ਰਭਾਵਿਤ ਜਿਹੜਾ ਬਾਲਾਘਾਟ ਜ਼ਿਲ੍ਹੇ ਦੇ ਵਿੱਚ ਲੰਜੀ, ਆਰਸਵਾੜਾ ਤੇ ਬਾਹਰ ਦੇ ਵਿੱਚ ਜਿਹੜੀਆਂ ਸੀਗੀਆਂ ਉਹ 3 ਵਜੇ ਤੱਕ ਵੋਟਾਂ ਪਈਆਂ। ਕੁਝ ਥਾਵਾਂ ਦੇ ਉੱਤੇ EVM ਤੇ VVPAT ਮਸ਼ੀਨਾਂ ਦੇ ਵਿੱਚ ਤਕਨੀਕੀ ਖਰਾਬੀ ਜਿਹੜੀ ਸੀ ਉਹਦੀਆਂ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਉਹ ਮਿਲੀਆਂ। ਇਹਦੇ ਬਾਵਜੂਦ ਲੋਕਾਂ ਦੇ ਵਿੱਚ ਵੋਟਾਂ ਪਾਉਣ ਦਾ ਜਿਹੜਾ ਉਤਸ਼ਾਹ ਸੀਗਾ ਉਹ ਬਹੁਤ ਜ਼ਿਆਦਾ ਜਿਹੜਾ ਜੀ ਉਹ ਨਜ਼ਰ ਆਇਆ। ਜਿਹੜੇ 3 ਮੁਲਾਜ਼ਮ ਨੇ ਵੋਟਾਂ ਦੇ ਵਾਸਤੇ ਗਏ, ਉਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਆ। ਇਹ ਕੁਦਰਤੀ ਮੌਤ ਆ। ਵੈਸੇ ਜਿਹੜੇ ਸ਼ਿਵਰਾਜ ਚੌਹਾਨ ਨੇ ਜੀ, ਜਿਹੜੇ ਇੱਥੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਜਿਹੜੀ ਸੀ ਆਪਣੇ ਜੱਦੀ ਪਿੰਡ ਗੈਸ ਦੇ ਵਿੱਚ ਵੋਟ ਪਾਈ। ਕਮਲਨਾਥ ਨੇ ਛਿੰਦਵਾੜਾ ਡਿਸਟ੍ਰਿਕਟ ਦੇ ਵਿੱਚ, ਜਦੋਂ ਕਿ ਸਿੰਧੀਆ ਨੇ ਗਵਾਲੀਅਰ ਦੇ ਵਿੱਚ ਆਪਣੇ ਜਿਹੜੀ ਸੀ ਉਹ ਵੋਟ ਪਾਈ। ਮਿਜ਼ੋਰਮ ਦੇ ਮੁੱਖ ਚੋਣ ਅਫਸਰ ਨੇ ਦੱਸਿਆ ਜੀ ਕਿ 40 ਸੀਟਾਂ ਦੇ ਵਾਸਤੇ 75% ਵੋਟਾਂ ਜਿਹੜੀਆਂ ਜੀ ਉਹ ਪਈਆਂ। ਸਰਚਿਪ ਸੀਟ ਦੇ ਉੱਤੇ ਸਭ ਤੋਂ ਵੱਧ 81% ਪੋਲਿੰਗ ਹੋਈ ਹੈ। ਤਾਂ ਮੁੱਖ ਮੰਤਰੀ ਲਾਲ ਬਨਾਵਲਾ ਚੋਣ ਜਿਹੜੇ ਜੀ ਲੜ ਰਹੇ ਨੇ, ਕੁੰਦਰਾ ਨੇ ਚੋਣ ਅਮਲ ਸ਼ਾਂਤੀਪੂਰਨ ਜਿਹੜਾ ਜੀ ਉਹ ਨੇਪਰੇ ਚਾਹਣ ਦੇ ਵਾਸਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਜਦੋਂ ਏਡੀ ਵੱਡੀ ਪੱਧਰ ਦੇ ਉੱਤੇ ਵੋਟਾਂ ਪੈਂਦੀਆਂ ਨੇ ਤੇ 2 ਹੀ ਗੱਲਾਂ ਹੁੰਦੀਆਂ ਨੇ, ਜਾਂ ਤਾਂ ਐਂਟੀ ਇਨਕੰਬੈਂਸੀ ਕਰਕੇ ਲੋਕ ਵੱਡੀ ਗਿਣਤੀ 'ਚ ਬਾਹਰ ਨਿਕਲੇ ਆ। ਜੇ ਅਜਿਹਾ ਹੁੰਦਾ
ਤਾਂ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਲਈ ਖਤਰੇ ਦੀ ਘੰਟੀ ਆ। ਜਾਂ ਜਿਹੜਾ ਜੀ ਲੋਕ ਬਾਹਰ ਨਿਕਲਦੇ ਆ ਕਿ ਉਹ ਸਰਕਾਰ ਤੋਂ ਬਹੁਤ ਖੁਸ਼ ਆ, ਸਰਕਾਰ ਜਿਹੋ ਜਿਹਾ ਮਰਜ਼ੀ ਕੰਮ ਕਰਦੀ ਹੋਵੇ। ਸ਼ੀਲਾ ਦੀਕਸ਼ਤ ਦੀ ਮਿਸਾਲ ਇੱਥੇ ਦਿੱਤੀ ਜਾ ਸਕਦੀ ਹੈ ਕਿ ਜਦੋਂ 2 ਟਰਮ ਜਿਹੜੀਆਂ ਜੀ ਹੋ ਜਾਂਦੀਆਂ, ਫਿਰ ਐਂਟੀ ਇਨਕੰਬੈਂਸੀ ਮੂੰਹ ਚੜ ਕੇ ਬੋਲਦੀ ਆ, ਸਿਰ ਚੜ ਕੇ ਬੋਲਦੀ ਆ, ਤੇ ਉਹਦੇ ਵਾਸਤੇ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਬਾਹਰ ਨਿਕਲਦੇ ਆ ਜਾਂ ਸਰਕਾਰ ਤੋਂ ਬਹੁਤ ਜਿਹੜਾ ਜੀ ਉਹ ਖੁਸ਼ ਹੁੰਦੇ ਆ। ਜਦੋਂ 2-3 ਟਰਮ ਹੋ ਜਾਣ ਫਿਰ ਮੇਰਾ ਖਿਆਲ ਸ਼ਾਇਦ ਜਿਹੜਾ ਜੀ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕ ਸਰਕਾਰ ਦੇ ਹੱਕ ਦੇ ਵਿੱਚ ਨੇ। ਤਾਂ ਨਤੀਜਿਆਂ ਤੋਂ ਬਾਅਦ ਪਤਾ ਲੱਗੂ। ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਹਾਕੀ ਦੀ। ਪੰਜਾਬੀਆਂ ਦੀ ਮਨਪਸੰਦ ਖੇਡ ਹੈਗੀ ਆ ਇਹ ਹਾਕੀ, ਤੇ ਹੁਣ ਜਿਹੜਾ ਵਿਸ਼ਵ ਹਾਕੀ ਕੱਪ ਹੋ ਰਿਹਾ ਉਸ ਦੇ ਵਿੱਚ ਪੰਜਾਬੀਆਂ ਨੇ ਧਮਾਕੇਦਾਰ ਐਂਟਰੀ ਕੀਤੀ ਹੈ। ਬਿਲਕੁਲ ਜੀ, ਇਸ ਵਾਰੀ ਇਹ ਹੈ ਨਹੀਂ ਕਿ ਪੰਜਾਬ ਤੋਂ ਬਹੁਤ ਸਾਰੇ ਇਹਦੇ ਵਿੱਚ ਖਿਡਾਰੀ ਜਿਹੜੇ ਜੀ ਉਹ ਖੇਡ ਰਹੇ ਆ। ਕੋਈ ਸਮਾਂ ਹੁੰਦਾ ਸੀਗਾ ਜਦੋਂ ਬਹੁਤੇ ਟੀਮ ਮੈਂਬਰ ਜਿਹੜੇ ਜੀ ਉਹ ਪੰਜਾਬ ਤੋਂ ਹੁੰਦੇ ਸੀਗੇ। ਹੌਲੀ ਹੌਲੀ ਇਹ ਖੇਡ ਪੰਜਾਬ 'ਚੋਂ ਗਵਾਚਦੀ ਗਈ ਔਰ ਘਟਦੀ ਗਈ। ਇੱਕ ਵਾਰੀ ਫੇਰ ਜਿਹੜੀ ਹੈ ਜੀ ਇੱਕ ਬਹੁਤ ਵੱਡੀ ਆਸ ਜਿਹੜੀ ਉਹ ਵੱਜੀ ਆ। ਇੱਕ ਤਾਂ ਲੋਕਲ ਕਰਾਊਡ ਦਾ ਬਹੁਤ ਵੱਡਾ ਜਿਹੜਾ ਜੀ ਉਹ ਫਾਇਦਾ ਹੋਊਗਾ। ਪੰਜਾਬ ਦੇ ਖਿਡਾਰੀ ਜਿਹੜੇ ਜੀ ਇਸ ਵਾਰੀ ਵੱਡੀ ਗਿਣਤੀ ਦੇ ਵਿੱਚ ਇਸ ਟੀਮ ਦੇ ਵਿੱਚ ਜਿਹੜੇ ਜੀ ਉਹ ਖੇਡੇ ਆ। 43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ਦੇ ਇਰਾਦੇ ਦੇ ਨਾਲ ਮੇਜ਼ਬਾਨ ਭਾਰਤ ਜਿਹੜਾ ਜੀ ਉਹ ਉਤਰਿਆ ਔਰ ਹਾਕੀ ਪੂਲ ਦੇ C ਦੇ ਵਿੱਚ ਜਿਹੜਾ ਸੀ ਕਲਿੰਗਾ ਸਟੇਡੀਅਮ ਦੇ ਵਿੱਚ ਖੇਡੇ ਗਏ ਮੈਚ ਦੇ ਵਿੱਚ ਭੁਵਨੇਸ਼ਵਰ ਜਿਹੜਾ ਹੋ ਰਿਹਾ ਜੀ ਦੱਖਣੀ ਅਫਰੀਕਾ ਨੂੰ 5-0 ਦੇ ਨਾਲ ਹਰਾਇਆ ਔਰ ਦੁਨੀਆ ਦੀ 5ਵੇਂ ਨੰਬਰ ਦੀ ਟੀਮ ਦੀਆਂ ਨਿਗਾਹਾਂ ਹੁਣ 43 ਸਾਲਾਂ ਮਗਰੋਂ ਇਤਿਹਾਸ ਜਿਹੜਾ ਜੀ ਉਹ ਦੁਹਰਾਉਣ ਦੇ ਉੱਤੇ ਨੇ। ਭਾਰਤ ਨੇ ਅਜੀਤਪਾਲ ਸਿੰਘ ਹੋਰਾਂ ਦੀ ਕਪਤਾਨੀ ਦੇ ਹੇਠ ਕੁਆਲਾਲੰਪਰ ਦੇ ਵਿੱਚ 1975 ਦੇ ਦੌਰਾਨ ਇਹ ਖਿਤਾਬ ਜਿੱਤਿਆ ਸੀ। ਦੱਖਣੀ ਅਫਰੀਕਾ ਦੇ ਖਿਲਾਫ ਸਿਮਰਨਜੀਤ ਸਿੰਘ ਨੇ 2 ਗੋਲ 43ਵੇਂ ਤੇ 46ਵੇਂ ਮਿੰਟ ਦੇ ਵਿੱਚ ਕੀਤੇ। ਮਨਦੀਪ ਸਿੰਘ ਨੇ 10ਵੇਂ ਮਿੰਟ, ਆਕਾਸ਼ਦੀਪ ਸਿੰਘ ਨੇ 12ਵੇਂ ਮਿੰਟ ਦੇ ਵਿੱਚ ਤੇ ਲਲਿਤ ਉਪਾਧਿਆਏ ਨੇ 45ਵੇਂ ਮਿੰਟ ਦੇ ਵਿੱਚ ਇੱਕ ਗੋਲ ਜਿਹੜਾ ਸੀਗਾ ਜੀ ਉਹ ਕੀਤਾ। ਭਾਰਤ ਨੇ 10ਵੇਂ ਸਥਾਨ ਤੇ ਕਾਬਜ਼ ਦੱਖਣੀ ਅਫਰੀਕਾ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਦੂਜੇ ਪਾਸੇ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਬੈਲਜੀਅਮ ਨੇ ਹਾਕੀ ਵਿਸ਼ਵ ਕੱਪ ਦੇ ਜਿਹੜਾ ਮੈਚ ਦੇ ਵਿੱਚ ਦੂਸਰਾ ਮੈਚ ਜਿਹੜਾ ਹੋਇਆ ਕੈਨੇਡਾ ਨੂੰ 2-1 ਦੇ ਨਾਲ ਜਿਹੜਾ ਜੀ ਉਹ ਹਰਾਇਆ। ਦੁਨੀਆ ਦੇ 3 ਨੰਬਰ ਦੀ ਟੀਮ ਬੈਲਜੀਅਮ ਦਾ ਇਸ ਮੁਕਾਬਲੇ ਵਿੱਚ 11ਵੀਂ ਰੈਂਕਿੰਗ ਵਾਲੀ ਕੈਨੇਡਾ ਨੂੰ ਹਰਾਉਣਾ ਜਿਹੜਾ ਜੀ ਉਹ ਤੈਅ ਮੰਨਿਆ ਜਾ ਰਿਹਾ ਸੀ, ਪਰ ਟੀਮ ਆਪਣੇ ਪ੍ਰਦਰਸ਼ਨ ਦੇ ਨਾਲ ਪ੍ਰਭਾਵਿਤ ਨਹੀਂ ਕਰ ਸਕੀ। ਬੇਸ਼ੱਕ ਕੈਨੇਡਾ ਹਾਰ ਗਿਆ ਜੀ, ਪਰ ਕੈਨੇਡਾ ਦੇ ਖਿਡਾਰੀਆਂ ਨੇ ਜਾਂਬਾਜ਼ ਜਿਹੜੀ ਖੇਡ ਸੀਗੀ ਉਹ ਇੱਥੇ ਜਿਹੜੀ ਸੀ ਉਹ ਵਿਖਾਈ ਔਰ ਬੈਲਜੀਅਮ ਦੀ ਟੀਮ 2 ਦਸੰਬਰ ਨੂੰ ਭਾਰਤ ਦੇ ਨਾਲ ਖੇਡੂਗੀ, ਜਦੋਂ ਕਿ ਕੈਨੇਡਾ ਦਾ ਸਾਹਮਣਾ ਦੱਖਣੀ ਅਫਰੀਕਾ ਦੇ ਨਾਲ 2 ਤਰੀਕ ਨੂੰ ਹੁਣ ਹੋਊਗਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।